ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਇੱਕ ਨਵਾਂ ਬਿੱਲ ਹੈਗਾ ਆ ਉਹ ਸਾਈਨ ਅਪ ਕੀਤਾ ਹੈਗਾ, ਜਿਹਦੇ ਮੁਤਾਬਕ USA ਦੇ ਵਿੱਚ ਚਿਪ ਮੈਨੂਫੈਕਚਰਿੰਗ ਨੂੰ ਬਹੁਤ ਜ਼ਿਆਦਾ ਬੂਸਟ ਦਿੱਤਾ ਜਾਊਗਾ। ਚਿਪਸ ਐਂਡ ਦਾ ਸਾਇੰਸ ਐਕਟ $200 ਬਿਲੀਅਨ ਆਉਣ ਵਾਲੇ 5 ਸਾਲਾਂ ਦੇ ਵਿੱਚ ਇਸ ਦੇ ਉੱਤੇ ਸਪੈਂਡ ਕੀਤਾ ਜਾਊਗਾ, ਤਾਂ ਕਿ US ਲੀਡਿੰਗ ਪੋਜੀਸ਼ਨ ਦੇ ਵਿੱਚ ਹੋ ਜਾਏ ਸੈਮੀਕੰਡਕਟਰ ਚਿਪ ਮੈਨੂਫੈਕਚਰਿੰਗ ਵਿੱਚ। ਸੋ ਇਹ ਕਾਊਂਟਰ ਕਰਨ ਲਈ ਕੀਤਾ ਗਿਆ ਚਾਈਨਾ ਨੂੰ, ਕਿਉਂਕਿ ਚਾਈਨਾ ਦਾ ਇਕਨੋਮਿਕ ਇਨਫਲੂਐਂਸ ਖਾਸ ਕਰਕੇ ਸੈਮੀਕੰਡਕਟਰ ਨੂੰ ਲੈ ਕੇ ਕਾਫੀ ਉੱਪਰ ਸੀ। ਸੋ ਉਸ ਨੂੰ ਫਾਈਟ ਕਰਨ ਦੇ ਲਈ ਇਹ ਜੋ ਬਿੱਲ ਲੈ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਏ ਹੈਗੇ ਆ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਅੱਜ ਅਮਰੀਕਾ ਡਿਲੀਵਰ ਕਰ ਰਿਹਾ, ਤੇ ਮੈਂ ਰੱਬ ਦੇ ਵਿੱਚ ਯਕੀਨ ਕਰਕੇ ਕਹਿ ਰਿਹਾ ਵੀ ਆਉਣ ਵਾਲੇ 50 75 100 ਸਾਲਾਂ ਦੇ ਵਿੱਚ ਜਦੋਂ ਲੋਕ ਇਸ ਵੱਲ ਦੇਖਣਗੇ ਤਾਂ ਉਹ ਕਹਿਣਗੇ ਵੀ ਬਹੁਤ ਵਧੀਆ ਇਹ ਕੰਮ ਕੀਤਾ ਸੀਗਾ। ਸੋ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ COVID-19 ਦੇ ਨਾਲ ਪੋਜ਼ਿਟਿਵ ਸੀ, ਉਸ ਤੋਂ ਬਾਅਦ ਆਈਸੋਲੇਸ਼ਨ ਤੋਂ ਬਾਅਦ ਹੁਣ ਆਏ ਆ ਤੇ ਉਹਨਾਂ ਨੇ ਇੱਕ ਸਪੀਚ ਦਿੱਤਾ। ਇਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਮੇਜਰ ਫੋਕਸ ਸਾਡਾ ਇਸ ਬਿੱਲ ਦਾ ਇਹੀ ਆ ਵੀ ਚਾਈਨਾ ਨੂੰ ਕਿਸ ਤਰ੍ਹਾਂ ਜਿਹੜੀ ਆ ਕੰਪੀਟੀਸ਼ਨ ਉਹਨਾਂ ਨੂੰ ਮਾਤ ਦੇਣੀ ਹੈਗੀ ਆ। ਸੋ USA ਕਹਿੰਦੇ ਇੱਕ ਵਾਰੀ ਫਿਰ ਸੈਮੀਕੰਡਕਟਰ ਮੈਨੂਫੈਕਚਰਿੰਗ ਦੇ ਵਿੱਚ ਲੀਡਰ ਉੱਭਰ ਕੇ ਆਊਗਾ। USA ਦੇ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਪਿਛਲੇ ਸਾਲਾਂ 'ਚ ਬਹੁਤ ਘੱਟ ਗਈ ਸੀ। 1990 'ਚ 37% ਸੀ, ਜੋ ਘੱਟ ਕੇ ਹੁਣ 12% ਸਿਰਫ ਰਹਿ ਗਈ ਹੈਗੀ। ਜੀ, ਇਸ ਨੂੰ ਆਲਰੇਡੀ ਸੈਨੇਟ ਤੇ ਹਾਊਸ ਨੇ ਪਾਸ ਕਰ ਦਿੱਤਾ ਸੀ, ਤੇ ਸੋ ਅੱਜ ਬਾਈਡਨ ਹੁਣਾਂ ਨੇ ਇਸ ਦੇ ਉੱਤੇ ਜਿਹੜੇ ਸਾਈਨ ਆ ਉਹ ਕਰ ਦਿੱਤੇ। ਇਹ ਬਾਈਪਾਰਟੀਜ਼ਨ ਬਿੱਲ ਆ। ਸੋ ਬਾਈਡਨ ਹੁਣਾਂ ਦੀਆਂ ਕੁਝ ਅਕੰਪਲਿਸ਼ਮੈਂਟਸ ਦੇ ਵਿੱਚੋਂ ਇੱਕ ਇਹ ਵੀ ਜਿਹੜੀ ਇਹ ਹੁਣ ਦੇਖੀ ਜਾ ਰਹੀ ਹੈ। ਇਸੇ ਦੇ ਤਹਿਤ ਮਾਈਕਰੋਨ ਕਰਕੇ ਜਿਹੜੀ ਇੱਕ ਵੱਡੀ ਕੰਪਨੀ ਆ, ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ ਵੀ ਚਿਪ ਮੈਨੂਫੈਕਚਰਿੰਗ, ਮੈਮਰੀ ਚਿਪ ਮੈਨੂਫੈਕਚਰਿੰਗ ਜਿਹੜਾ ਚਿਪਸ ਤੇ ਸਾਇੰਸ ਐਕਟ ਹੈਗਾ ਆ, ਇਸ ਦੇ ਤਹਿਤ ਉਹ $40 ਬਿਲੀਅਨ ਦੀ ਇਨਵੈਸਟਮੈਂਟ US ਦੇ ਵਿੱਚ ਕਰਨ ਜਾ ਰਹੇ ਆ। ਇਸ ਦੇ ਨਾਲ 40,000 ਜਿਹੜੀਆਂ ਨਵੀਆਂ ਨੌਕਰੀਆਂ ਤੇ 5,000 ਜਿਹੜੀਆਂ ਉਸ ਦੇ ਵਿੱਚ ਹਾਈਲੀ ਜਿਹੜੀਆਂ ਪੇਡ ਉਹ ਮਾਈਕਰੋਨ ਕੰਪਨੀ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਹੋਣਗੀਆਂ। ਸੋ ਚਾਈਨਾ ਦੇ ਕੰਪੈਟੀਟਿਵ ਬਣਨ ਦੇ ਲਈ ਇਹ ਜਿਹੜਾ ਹਰਜੋਤ ਸਿੰਘ ਜੀ ਬਿੱਲ ਲਿਆਂਦਾ ਗਿਆ ਸੀਗਾ। ਆਲਦੋ ਕਈਆਂ ਨੇ ਇਸ ਚੀਜ਼ ਦੇ ਇਹ ਵੀ ਵਿਰੋਧ ਕੀਤਾ। ਇਸ ਦਾ ਵਿਰੋਧ ਵੀ ਜਦੋਂ ਚਲੋ ਓਬਵੀਅਸਲੀ ਚਾਹੇ ਬਾਈਪਾਰਟੀਜ਼ਨ ਵੀ ਆ, ਇਸ ਦੇ ਵਿੱਚ ਵਿਰੋਧ ਫਿਰ ਵੀ ਦੇਖਣ ਨੂੰ ਜਿਹੜਾ ਉਹ ਮਿਲਿਆ। ਖਾਸ ਕਰਕੇ ਬਰਨੀ ਸੈਂਡਰਸ ਉਹਨਾਂ ਨੇ ਕਿਹਾ ਵੀ ਇੰਨੇ ਜ਼ਿਆਦਾ $1 ਬਿਲੀਅਨ ਇਹਨਾਂ ਵੱਡੀਆਂ ਕੰਪਨੀਆਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ। ਪਰ ਅਮਰੀਕਾ ਜਿਹੜਾ ਆ ਤੇ ਖਾਸ ਕਰਕੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਦੇਖ ਰਿਹਾ ਆ ਵੀ ਚਾਈਨਾ ਦਾ ਜਿਹੜਾ ਦਬਦਬਾ ਇਸ ਟਾਈਮ ਜੋ ਦਿਖ ਰਿਹਾ ਆ ਸੈਮੀਕੰਡਕਟਰ ਦੇ ਉੱਤੇ, ਚਿਪਸ ਮੈਨੂਫੈਕਚਰਿੰਗ ਦੇ ਉੱਤੇ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਢਿੱਲਾ ਕਰਨਾ ਆ। ਜਨਵਰੀ ਦੇ ਵਿੱਚ ਇੰਟਲ ਨੇ ਅਨਾਊਂਸ ਕੀਤਾ ਸੀਗਾ ਵੀ ਉਹ $100 ਬਿਲੀਅਨ ਓਹਾਇਓ ਦੇ ਵਿੱਚ ਇੱਕ ਨਵਾਂ ਚਿਪ ਕੰਪਲੈਕਸ ਉੱਥੇ ਬਣਾਉਣ ਜਾ ਰਹੇ ਆ, ਤੇ ਇਨੀਸ਼ੀਅਲ ਦੇ ਵਿੱਚ 100 ਦੇ ਵਿੱਚੋਂ 20 ਬਿਲੀਅਨ ਦੀ ਜਿਹੜੀ ਸਟਾਰਟਿੰਗ ਇਨੀਸ਼ੀਅਲ ਕਮਿਟਮੈਂਟ ਜਿਹੜੀ ਉਹ ਦਿੱਤੀ ਹੈਗੀ ਆ। ਸੋ ਹੁਣ ਚਿਪਸ ਐਕਟ ਦੇ ਨੂੰ ਕਿੱਦਾਂ ਜਿਹੜਾ ਇਸ ਨੂੰ ਫੰਡ ਕੀਤਾ ਜਾਊਗਾ, ਇਹ ਜਿਹੜਾ ਹੁਣ ਨਾਲ ਦੇ ਨਾਲ ਗੱਲਾਂ ਰਹਿਣਗੀਆਂ। ਪਰ ਅਮਰੀਕਾ ਸੈਮੀਕੰਡਕਟਰ ਦੇ ਉੱਤੇ ਆਪਣਾ ਦਬਦਬਾ ਕਾਇਮ ਰੱਖੇ, ਇਸ ਦੇ ਲਈ ਉਹਨਾਂ ਨੇ ਇਹ ਇੱਕ ਵੱਡਾ ਬਿੱਲ ਆ ਉਸ ਨੂੰ ਅੱਜ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਸਾਈਨ ਕਰਕੇ ਹੋਂਦ ਦੇ ਵਿੱਚ ਲੈ ਆਂਦਾ ਹੈਗਾ ਆ। ਆਪਾਂ ਦੇਖ ਹੀ ਰਹੇ ਹਾਂ ਨਾਲ ਹੀ ਹਰਜੋਤ ਸਿੰਘ ਜੀ, ਪੈਰਲਲ ਉਹ ਤਾਂ ਚਲੋ ਉਹ ਆਪਸ ਦੇ ਵਿੱਚ ਲੱਗ ਰਿਹਾ ਵੀ ਸਿੰਘ ਫਸੇ ਪਏ ਨੇ ਤਾਈਵਾਨ ਤੇ ਚਾਈਨਾ ਦੇ, ਪਰ ਉਹਦੇ ਵਿੱਚ ਵੀ ਜਿਹੜੀ ਬਾਟਮ ਲਾਈਨ ਗੱਲ ਆ ਉਹ ਸੈਮੀਕੰਡਕਟਰ ਵੀ ਕਿਤੇ ਨਾਲ ਦੇ ਨਾਲ ਆ ਜਾਂਦਾ ਆ। ਚਾਈਨਾ ਉਸ ਨੂੰ ਆਪਣਾ ਹਿੱਸਾ ਮੰਨਦਾ ਆ, ਤੇ ਤਾਈਵਾਨ ਇਸ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚਿਪ ਮੈਨੂਫੈਕਚਰਰ ਜਾਂ ਸਪਲਾਇਰ ਜਿਹੜਾ ਆ ਉਸ ਦੇ ਵਜੋਂ ਦੇਖਿਆ ਜਾਂਦਾ ਹੈ। ਤੇ ਚਾਈਨਾ ਤਾਈਵਾਨ ਨੂੰ ਲੂਜ਼ ਕਰਕੇ ਆਪਣੇ ਇਸ ਗਲੋਬਲ ਮਾਰਕੀਟ ਦੇ ਵਿੱਚੋਂ ਦਬਦਬਾ ਜਿਹੜਾ ਆ ਉਹ ਗਵਾਉਣਾ ਨਹੀਂ ਚਾਹੁੰਦਾ।